ਇੱਕ ਦੇਸ਼ ਇੱਕ ਚੋਣ ਦੀ ਗੱਲ ਕਰੀਏ ਸ਼ਰਮਾ ਜੀ, ਬੜਾ ਪ੍ਰਚਾਰਿਆ ਜਾ ਰਿਹਾ ਤੇ ਸਰਕਾਰ ਦੇ ਜਿਹੜੇ ਸਰਕਾਰ ਪੱਖੀ ਬੰਦੇ ਆ ਨਾ ਜਿਹੜੇ ਭਾਵੇਂ ਉਹ ਨਿਊਜ਼ ਐਨਾਲਿਸਟ ਆ, ਭਾਵੇਂ ਉਹ ਕਾਲਮਨਿਸਟ ਆ, ਤੇ ਭਾਵੇਂ ਉਹ ਅਫਸਰ ਨੇ ਤੇ ਭਾਵੇਂ ਉਹ ਨਿਊਜ਼ ਐਂਕਰ ਨੇ, ਉਹ ਐਸਾ ਪ੍ਰਚਾਰ ਕਰ ਰਿਹਾ ਕਿ ਲੋਕਾਂ ਨੂੰ ਇਹ ਜਚਾ ਦਿੱਤਾ ਗਿਆ ਹੈ ਕਿ ਬਈ ਇਹ ਦੇਸ਼ ਦੀ ਜ਼ਰੂਰਤ ਹੈ, ਇਹ ਮੌਕੇ ਦੀ ਨਜ਼ਾਕਤ ਹੈ, ਇਹ ਚਾਹੀਦੀ ਹੈ। ਪਰ ਸਵਾਲ ਵੱਡਾ ਇਹ ਹੈ, ਜ਼ਰੂਰਤ ਭਾਜਪਾ ਦੀ ਹੈ ਜਾਂ ਦੇਸ਼ ਦੀ? ਇੱਕ ਦੇਸ਼ ਇੱਕ ਚੋਣ। ਇੱਕ ਦੇਸ਼ ਇੱਕ ਚੋਣ ਜੀ, ਇਹ ਨਰਿੰਦਰ ਮੋਦੀ ਹੋਰਾਂ ਦਾ ਇੱਕ ਸੁਪਨਾ ਸਾਕਾਰ ਕਰਨ ਦੀ ਕੋਸ਼ਿਸ਼ ਹੈ। ਜੀ ਜੀ, ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਜਿਹੜਾ ਕੁਝ ਰਿਪੋਰਟਾਂ ਦੇ ਹਵਾਲੇ ਨਾਲ ਪਾਇਆ ਗਿਆ, ਉਹ 2015 ਦਾ ਫਸਿਆ ਉਹਨਾਂ ਦੇ ਮਨ 'ਚ। ਜੀ ਜੀ, ਪਰ ਉਸ ਨੂੰ ਸਾਹਮਣੇ ਲਿਆਉਣ 'ਚ ਉਹਨਾਂ ਨੇ 4 ਸਾਲ ਲਾਏ। 2019 ਚੋਂ ਇਸ ਰੂਪ ਸਾਹਮਣੇ ਆਉਂਦਾ ਹੈ ਕਿ ਨਰਿੰਦਰ ਮੋਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਇਹ ਨੁਕਤਾ ਸਾਂਝਾ ਕਰਦੇ ਆ ਕਿ ਜੇਕਰ ਇੱਕ ਦੇਸ਼ ਇੱਕ ਚੋਣ ਹੁੰਦੀ ਹੈ ਤਾਂ ਆਪਣਾ ਬਹੁਤ ਭਲਾ ਹੁੰਦਾ। ਠੀਕ ਹੈ, ਦੇਸ਼ ਦਾ ਬਹੁਤ ਭਲਾ ਹੁੰਦਾ ਕਹਿੰਦੇ। ਤੇ ਨੁਕਤਾ ਉੱਥੇ ਵਿਚਾਰ ਕੇ ਹਾਂ ਜੀ ਨਾ ਜੀ ਕਰਕੇ ਸਾਰੀਆਂ ਪਾਰਟੀਆਂ ਉੱਠ ਜਾਂਦੀਆਂ। ਠੀਕ ਹੈ, ਤੇ ਸਭ ਦੂਏ ਤੀਏ ਦਿਨ ਹੋਰ ਮੁੱਦਿਆਂ 'ਚ ਜਾ ਕੇ ਭੁੱਲ ਜਾਂਦੀਆਂ। ਪਰ ਮੋਦੀ ਹੋਰੀ ਤਾਂ ਕੰਮ ਲੱਗੇ ਸੀ 2015 ਤੋਂ ਇਹਦੇ ਤੇ। 19 ਚ ਉਹਨਾਂ ਨੇ ਸਾਹਮਣੇ ਲਿਆਂਦੀ ਗੱਲ ਜੀ। 19 ਤੋਂ ਬਾਅਦ 2020 ਦੇ ਵਿੱਚ ਇੱਕ ਸਾਲ ਦੇ ਅਗਲੇ ਸਾਲ 80ਵੀਂ ਇੱਕ ਅਖਿਲ ਭਾਰਤੀ ਅਧਿਕਾਰੀ ਸੰਮੇਲਨ ਹੁੰਦਾ ਪ੍ਰਵੀਨ ਜੀ। ਠੀਕ ਹੈ, 80ਵਾਂ ਅਖਿਲ ਭਾਰਤੀ ਅਧਿਕਾਰੀ ਸੰਮੇਲਨ 2020 ਦੇ ਵਿੱਚ। ਉੱਥੇ ਨਰਿੰਦਰ ਮੋਦੀ ਇੱਕ ਦੇਸ਼ ਇੱਕ ਚੋਣ ਦੀ ਫਿਰ ਗੱਲ ਕਰਦੇ ਆ, ਸਿਫਤ ਕਰਦੇ ਆ ਜੀ, ਉਹਦਾ ਜ਼ਿਕਰ ਕਰਦੇ ਆ, ਤੇ ਬਲਕਿ ਉਹ ਇਹ ਕਹਿੰਦੇ ਆ ਕਿ ਇਹ ਅੱਜ ਲੋੜ ਹੈ ਇਹਦੀ। ਤੇ ਉੱਥੋਂ ਇਹ ਚਰਚਾ ਚੱਲਦੀ ਹੈ ਕਿ ਇੱਕ ਵਾਰ ਫਿਰ ਬੀਜੇਪੀ ਇਹਦੇ ਬਾਰੇ ਸੋਚਣ ਲੱਗੀ ਹੈ। ਪਰ 2015 ਤੋਂ 2019, 2019 ਤੋਂ 2020 ਤੇ 2020 ਤੋਂ ਸਿੱਧਾ 2023 ਦੇ ਵਿੱਚ ਇੱਕ ਕਮੇਟੀ ਸਾਹਮਣੇ ਆਉਂਦੀ ਹੈ ਜੀ। ਅਜੇ ਲੰਘੇ ਕੱਲ੍ਹ ਆਪਾਂ ਗੱਲ ਕਰਕੇ ਹਟੇ ਆ ਕਿ ਸਾਰਿਆਂ ਨੂੰ ਇਹ ਫਿਕਰ ਪਿਆ ਕਿ ਜਿਹੜਾ 8 ਤੋਂ 18 ਤੋਂ 22 ਸਤੰਬਰ ਨੂੰ 5 ਦਿਨ ਦਾ ਸੈਸ਼ਨ ਬੁਲਾਇਆ, ਉਹ ਕਾਹਦੇ ਲਈ ਬੁਲਾਇਆ? ਕਿ ਉਹ ਬੀਬੀਆਂ ਦੇ ਰਾਖਵੇਂਕਰਨ ਤੇ ਜਿਹੜੀਆਂ ਰਿਪੋਰਟਾਂ ਇਕੱਠੀਆਂ ਕੀਤੀਆਂ ਇਹਨਾਂ ਨੇ ਉਹਦੇ ਲਈ ਹੈ, ਕਿ 180 ਸੀਟਾਂ ਲਈ ਹੈ, ਕੀ ਕੋਈ ਹੋਰ ਬਿੱਲ ਲਿਆਉਣਾ, ਜਾਂ ਇੱਕ ਦੇਸ਼ ਇੱਕ ਚੋਣ ਹੈ? ਸੋ ਜੇ ਕੱਲ ਆਪਾਂ ਉਸ ਸਮੇਂ ਗੱਲ ਕਰ ਰਹੇ ਸੀ, ਉਹ ਤੋਂ 2-3 ਘੰਟਿਆਂ ਬਾਅਦ ਖਬਰ ਆ ਗਈ ਕਿ ਰਾਮਨਾਥ ਕੋਵਿੰਦ ਨੂੰ ਚੇਅਰਮੈਨ ਲਾਤਾ ਜੀ, ਕਮੇਟੀ ਦਾ ਮੁਖੀ ਥਾਪਤਾ ਜੀ। ਸੋ ਇਹਦਾ ਮਤਲਬ ਇਹ ਸਾਰਾ ਪਹਿਲੂ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ। ਹੁਣ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਚਾਇਆ ਇਹ ਜਾ ਰਿਹਾ ਕਿ ਇਹ ਦੇਸ਼ ਦੇ ਹਿੱਤ ਵਿੱਚ ਹੈ, ਦੇਸ਼ ਦੇ ਫਾਇਦੇ ਲਈ ਹੈ। ਪਰ ਇਹਦੇ ਵਿੱਚੋਂ ਬੀਜੇਪੀ ਆਪਣਾ ਫਾਇਦਾ ਕਿਵੇਂ ਦੇਖਦੀ ਹੈ? ਸਵਾਲ ਇਹ ਹੈ ਕਿ ਜ਼ਰੂਰਤ ਹੈ ਦੇਸ਼ ਦੀ ਜਾਂ ਭਾਜਪਾ ਦੀ? ਪ੍ਰਵੀਨ ਜੀ, 77% ਵੋਟਾਂ ਇੱਕੋ ਕੋਟੇ 'ਚ ਪੈਂਦੀਆਂ ਨੇ ਜੇ ਇਕੱਠੀਆਂ ਚੋਣਾਂ ਹੁੰਦੀਆਂ ਨੇ। ਠੀਕ ਹੈ। ਜੇ ਇੱਕੋ ਸਮੇਂ ਲੋਕ ਸਭਾ ਦੀ ਔਰ ਵਿਧਾਨ ਸਭਾ ਦੀ ਚੋਣ ਹੁੰਦੀ ਆ, ਹਾਂਜੀ, ਤਾਂ 100 ਵਿੱਚੋਂ 77 ਬੰਦੇ ਇੱਕੋ ਪਾਰਟੀ ਨੂੰ ਵੋਟ ਪਾਉਂਦੇ ਨੇ, ਦੋਏ ਵੋਟਾਂ। ਜੇ 6 ਮਹੀਨੇ ਦਾ ਫਰਕ ਪੈ ਜਾਂਦਾ ਜੀ ਜੀ, ਤਾਂ ਇਹ 77% ਵਾਲਾ ਅੰਕੜਾ 61% ਤੇ ਆ ਜਾਂਦਾ। ਮਤਲਬ ਫਿਰ 100 ਵਿੱਚੋਂ 61 ਬੰਦੇ ਰਹਿ ਜਾਂਦੇ ਨੇ ਦੋਏ ਪਾਰਟੀਆਂ ਨੂੰ ਇੱਕੋ ਨੂੰ ਵੋਟ ਪਾਉਣ ਵਾਲੀ, ਜੇ 6 ਮਹੀਨੇ ਪਹਿਲਾਂ ਤੇ 6 ਮਹੀਨੇ ਬਾਅਦ ਚੋਂ ਵੋਟ ਪੈਂਦੀ ਆ। ਠੀਕ ਹੈ ਜੀ। ਕਿਤੇ 77 ਪਾ ਰਹੇ ਸੀ, ਤੇ ਜੇ 6 ਮਹੀਨੇ ਤੋਂ ਉੱਪਰ ਚੱਲ ਜਾਵੇ ਵਕਫਾ, ਫਿਰ ਇਹ 60% ਤੋਂ ਵੀ ਥੱਲੇ ਆ ਜਾਂਦਾ ਅੰਕੜਾ। ਆਹ ਖੇਡ ਬੀਜੇਪੀ ਇਸ ਖੇਡ ਨੂੰ ਖੇਡਣਾ ਚਾਹੁੰਦੀ ਹੈ ਕਿ 70% ਦੀ ਵੋਟ ਇੱਕੋ ਖਾਤੇ 'ਚ ਪੈ ਜਾਵੇ ਜੀ, ਤੇ ਉਹ ਖਾਤਾ ਉਹਨਾਂ ਨੂੰ ਆਪਣਾ ਲੱਗਦਾ। ਪਬਲਿਕ ਪਾਲਿਸੀ ਦੇ ਮੁੱਦੇ ਤੇ ਮਤਲਬ ਇੱਕ ਥਿੰਕ ਟੈਂਕ ਵਜੋਂ ਮੰਨਿਆ ਜਾਂਦਾ IDFC। ਠੀਕ ਹੈ ਜੀ। IDFC ਇੰਸਟੀਚਿਊਟ ਦੀ ਇੱਕ ਸਟੱਡੀ ਹੈ ਜੀ। ਉਹ ਕਹਿੰਦੇ ਕਿ ਇਹ ਸਟੱਡੀ ਦੇ ਵਿੱਚ ਬੀਜੇਪੀ ਨੂੰ ਸੂਟ ਕਰਦੀ ਹੈ ਕਿ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ, ਆ ਮੇਰੇ ਮੂਹਰੇ ਪੂਰੇ ਆ ਦਸਤਾਵੇਜ਼ ਜੀ ਮੈਂ ਇਕੱਠੇ ਕਰੀ ਬੈਠਾ ਕਿ ਹਾਂ ਕੀ ਕੀ ਹੈਗਾ ਹਿਸਾਬ ਕਿਤਾਬ, ਹੈ ਨਾ। ਜੀ ਜੀ ਜੀ। ਉਹ ਕਹਿੰਦੇ ਜੀ ਕਿ ਇਹਦੇ ਹਵਾਲੇ ਨਾਲ, ਉਹ ਕਹਿੰਦੇ ਜੀ ਕਿ ਜੇ ਇਕੱਠੀਆਂ ਵੋਟਾਂ ਪੈਂਦੀਆਂ ਤਾਂ ਇਹਦੀ ਖੇਡ ਮਤਲਬ ਬੀਜੇਪੀ ਲਈ ਖੇਡਣੀ ਆਸਾਨ ਹੈ, ਬੀਜੇਪੀ ਨੂੰ ਇਹ ਖੇਡ ਦਾ ਫਾਇਦਾ ਹੁੰਦਾ। ਉਹ ਇੱਕ ਇਸ ਹਵਾਲੇ ਨਾਲ ਗੱਲ ਕਰਦੇ ਨੇ ਕਿ MP ਦੇ ਵਿੱਚ
ਰਾਜਸਥਾਨ ਦੇ ਵਿੱਚ, ਯੂਪੀ 'ਚ, ਆਹ 3 ਸੂਬੇ ਅਜਿਹੇ ਨੇ ਜਿਹੜੇ ਮਤਲਬ ਗਊ ਬੈਲਟ ਹੈ ਜਿਹਨੂੰ ਕਹਿੰਦੇ ਆ। ਜੀ, ਅੱਛਾ। ਇਹ ਗਊ ਬੈਲਟ ਹੈ, ਖਾਸ ਕਰਕੇ ਮੱਧ ਪ੍ਰਦੇਸ਼, ਖਾਸ ਕਰਕੇ ਰਾਜਸਥਾਨ ਤੇ ਖਾਸ ਕਰਕੇ ਯੂਪੀ। ਆਹ 3 ਸੂਬੇ ਅਜਿਹੇ ਨੇ ਜਿੱਥੇ ਬੀਜੇਪੀ ਇੱਕ ਮਤਲਬ ਹੁੰਜਾ ਫੇਰ ਜਿੱਤਣ ਜਾ ਸਕਦੀ ਆ, ਫਿਰ ਜਿੱਥੇ ਅੱਜ ਦੀ ਤਰੀਕ 'ਚ ਹਾਰ ਰਹੀ ਆ। ਜੀ। ਸੋ ਇਹ ਸਥਿਤੀ ਨੇ ਕਹਿੰਦੇ ਨੂੰ ਲਿਆਂਦਾ। ਫਿਰ ਦੂਸਰਾ ਪਹਿਲੂ 2004, 2009, 2019 ਇਹਦੇ ਅੰਕੜੇ ਕਾਫੀ ਕੁਝ ਬਿਆਨ ਕਰਦੇ ਆ ਕਿ ਇਹਨਾਂ ਸਾਲਾਂ ਦੇ ਦਰਮਿਆਨ ਕੁਝ ਸੂਬਿਆਂ ਦੀਆਂ ਔਰ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਹੋਈਆਂ। ਠੀਕ ਹੈ ਜੀ। ਉਹਨਾਂ ਦੇ ਅੰਕੜੇ ਇਹੀ ਤੱਥ ਉਜਾਗਰ ਕਰਦੇ ਆ ਕਿ ਬਿਲਕੁਲ 75 ਤੋਂ 77% ਵੋਟ ਫਿਰ ਇੱਕ ਕੋਟੇ 'ਚ ਪੈਂਦੀ ਆ। ਅੱਛਾ। ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਉਹ ਆਂਧਰਾ ਪ੍ਰਦੇਸ਼ ਹੋਵੇ, ਚਾਹੇ ਉਹ ਮਿਜ਼ੋਰਮ ਹੋਵੇ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਹੋਵੇ, ਇਹਨਾਂ ਦੇ ਵਿੱਚ ਕਦੇ ਕਦੇ ਚੋਣਾਂ ਲੋਕ ਸਭਾ ਦੀਆਂ ਤੇ ਇਕੱਠੀਆਂ ਹੋਈਆਂ ਜਾਂ ਨੇੜੇ ਹੋਈਆਂ ਤੇ ਉਹਦਾ ਅਸਰ ਦੇਖਣ ਨੂੰ ਮਿਲਿਆ। ਦੂਸਰੇ ਪਾਸੇ 1999 ਤੇ 2004 ਚੋਣਾਂ ਇਕੱਠੀਆਂ ਹੋਈਆਂ ਕੁਝ ਥਾਵਾਂ ਦੇ ਉੱਤੇ, ਹੈ ਨਾ। ਉਹਨਾਂ ਚੋਣਾਂ ਦੇ ਵਿੱਚ 2019 ਦੇ ਵਿੱਚ 1999 ਚ ਤੇ 2004 ਦੇ ਵਿੱਚ ਕਰਨਾਟਕਾ ਦੇ ਵਿੱਚ 1999 ਦੀਆਂ ਚੋਣਾਂ ਜਦੋਂ ਇਕੱਠੀਆਂ ਹੋਈਆਂ ਤਾਂ 74% ਦੀ ਵੋਟ ਇੱਕੋ ਪਾਰਟੀਆਂ ਨੂੰ ਪੈਂਦੀ ਹੈ। ਠੀਕ ਹੈ। ਇਸੇ ਤਰ੍ਹਾਂ 2004 ਦੇ ਵਿੱਚ 79% ਦੀ ਵੋਟ ਕਰਨਾਟਕਾ 'ਚ ਇੱਕੋ ਪਾਸੇ ਪੈਂਦੀ ਆ। ਸੋ ਆਹ ਹਵਾਲਾ ਹੁੰਦਾ ਇਕੱਠਿਆਂ। ਫਿਰ 2009 ਤੇ 2014 ਜੀ 6 ਮਹੀਨੇ ਦੇ ਫਰਕ ਨਾਲ ਵੋਟ ਪੈਂਦੀ ਆ। ਕਰਨਾਟਕਾ 'ਚ 2009 'ਚ 57% ਆ ਗਈ, ਜਿਹੜੀ 74% ਦੀ ਸੀ। ਅੱਡ ਪਈ, 6 ਮਹੀਨੇ ਦੇ ਫਰਕ ਨਾਲ ਚੋਣ ਹੋਈ। ਠੀਕ ਹੈ ਜੀ। ਇਸੇ ਤਰ੍ਹਾਂ 2014 'ਚ ਫਿਰ 6 ਮਹੀਨੇ ਦੇ ਫਰਕ ਨਾਲ ਪੈਂਦੀ ਆ। ਤਾਂ ਜਿਹੜੀ ਪਿਛਲੀ ਵਾਰ 79% ਦੀ ਇੱਕੋ ਉਮੀਦਵਾਰਾਂ ਨੂੰ ਪੈ ਰਹੀ ਸੀ, ਇੱਕੋ ਪਾਰਟੀ ਨੂੰ ਵੋਟ ਪੈ ਰਹੀ ਸੀ, ਉਹ ਘਟ ਕੇ 39% ਦੀ ਰਹਿ ਗਈ। ਦੇਖੋ ਕਿੰਨਾ ਫਰਕ, ਆਹ ਫਰਕ ਆ ਜੀ। ਤੋ ਇਸ ਲਈ ਇਹ ਸਾਰੇ ਪਹਿਲੂ ਨੇ ਇਹਨਾਂ ਨੂੰ ਇਸ ਹਵਾਲੇ ਨਾਲ ਫਿਕਰ 'ਚ ਪਾਇਆ ਕਿ ਜੇਕਰ ਅਸੀਂ ਇਕੱਠੀਆਂ ਚੋਣਾਂ ਨਹੀਂ ਕਰਾਉਂਦੇ ਸ਼ਾਇਦ ਸਾਡੇ ਲਈ ਨੁਕਸਾਨਦੇਹ ਹੋ ਸਕਦਾ। ਹੁਣ ਹਵਾਲਾ ਦਿੱਤਾ ਜਾ ਰਿਹਾ ਖਰਚੇ ਦਾ, ਹਵਾਲਾ ਦਿੱਤਾ ਜਾ ਰਿਹਾ ਸਮੇਂ ਦਾ, ਕਿ ਸਾਡਾ ਇਹਦੇ ਨਾਲ ਖਰਚਾ ਬਚ ਜਾਣਾ, ਬਹੁਤ ਇਹਦੇ ਨਾਲ ਸਮਾਂ ਬਚ ਜਾਣਾ। ਇਹ ਫਿਰ ਕਹਿੰਦੇ ਜੀ ਮਤਲਬ ਇਹਦੇ ਨਾਲ ਕੋਡ ਆਫ ਕੰਡਕਟ ਲੱਗਣ ਦਾ ਹਵਾਲਾ ਦਿੱਤਾ ਜਾ ਰਿਹਾ। ਠੀਕ ਹੈ। ਕਿ ਇੱਕੋ ਸਮੇਂ ਪੂਰੇ ਮੁਲਕ 'ਚ ਕੋਡ ਆਫ ਕੰਡਕਟ ਲੱਗਣਾ ਤੇ ਇਹਦੇ ਨਾਲ ਜਿਹੜੇ ਵਿਕਾਸ ਕੰਮ ਚੱਲਦੇ ਨੇ, ਸਰਕਾਰੀ ਕਾਰਜ ਚੱਲਦੇ ਨੇ, ਉਹਨਾਂ 'ਚ ਅੜਿੱਕਾ ਨਹੀਂ ਆਉਣਾ, ਉਹ ਪ੍ਰਭਾਵਿਤ ਨਹੀਂ ਹੋਣੇ। ਇਹ ਨੁਕਤੇ ਕਿਸੇ ਹੱਦ ਤੱਕ ਸਹੀ ਹੋ ਸਕਦੇ ਨੇ, ਪਰ ਸਵਾਲ ਇਹ ਹੈ ਕਿ ਖਰਚਾ ਘਟਣ ਦੀ ਗੱਲ ਕਿਹੜੀ ਆ? ਪ੍ਰਵੀਨ ਜੀ, ਜਦੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਤੁਹਾਨੂੰ ਹਰ ਸਟੇਸ਼ਨ ਤੇ ਡਬਲ ਈਵੀਐਮ ਮਸ਼ੀਨਾਂ ਚਾਹੀਦੀਆਂ ਹੋਣਗੀਆਂ। ਹਾਂਜੀ, ਡਬਲ ਅਮਲਾ ਤੇ ਅਮਲਾ ਫਾਲਾ ਵੀ ਡਬਲ ਚਾਹੀਦਾ। ਚਲੋ ਜੇ ਅਮਲਾ ਫਾਲਾ ਇੱਕ ਨਾਲ ਸਾਰ ਵੀ ਲਾਉਂਗੇ ਤਾਂ ਈਵੀਐਮ ਮਸ਼ੀਨਾਂ ਡਬਲ ਚਾਹੀਦੀਆਂ। ਤੇ ਹੁਣ ਜਦੋਂ ਅੱਡੋ ਅੱਡ ਚੋਣ ਹੁੰਦੀ ਆ, ਖਾਸ ਕਰਕੇ ਮਤਲਬ ਮੰਨ ਲਓ ਲੋਕ ਸਭਾ ਤੇ ਵਿਧਾਨ ਸਭਾ ਦੀ ਜਦੋਂ ਅੱਡ ਹੁੰਦੀ ਆ ਤਾਂ ਉਹ ਮਸ਼ੀਨਾਂ ਇੱਕ ਥਾਂ ਤੋਂ ਵਿਹਲੀਆਂ ਦੂਜੀ ਥਾਂ ਚਲੀਆਂ ਜਾਂਦੀਆਂ। ਪਰ ਹੁਣ ਉਹ ਮਸ਼ੀਨਾਂ ਉਨੀ ਦੇਰ ਪਈਆਂ ਰਹਿਣੀਆਂ ਜਦੋਂ ਤੱਕ ਪੂਰੇ ਸੂਬੇ 'ਚ, ਪੂਰੇ ਮੁਲਕ 'ਚ ਚੋਣ ਨਹੀਂ ਹੋ ਜਾਂਦੀ। ਜੀ ਤੁਸੀਂ ਪੜਾਅ ਦਰ ਪੜਾਅ ਚੋਣ ਕਰਾਓਗੇ, ਕਿਉਂਕਿ ਬੀਜੇਪੀ ਨੇ ਪ੍ਰਚਾਰ ਤਾਂ ਸਾਰੇ ਮੁਲਕ 'ਚ ਕਰਨ ਜਾਣਾ ਨਾ। ਇਸ ਨਾਲ ਚੋਣਾਂ ਪੜਾਅ ਦਰ ਪੜਾਅ ਕਰਾਉਣੀਆਂ। ਪਹਿਲੇ ਪੜਾਅ 'ਚ ਇੰਨੇ ਸੂਬਿਆਂ 'ਚ, ਦੂਏ ਪੜਾਅ 'ਚ ਇੰਨੇ ਸੂਬਿਆਂ 'ਚ, ਤੀਏ 'ਚ ਇੰਨੇ 'ਚ, ਤੇ ਉਨੀ ਦੇਰ ਨਤੀਜੇ ਇਕੱਠੇ ਆਉਣੇ। ਈਵੀਐਮ ਮਸ਼ੀਨਾਂ ਉਨੀ ਦੇਰ ਬਲੌਕ ਹੋ ਜਾਣੇ। ਇੰਨੀਆਂ ਈਵੀਐਮ ਮਸ਼ੀਨਾਂ ਦਾ ਖਰਚਾ। ਫਿਰ ਜਿੰਨੀ ਦੇਰ ਉਹ ਸੰਭਾਲੀਆਂ ਪਈਆਂ ਨੇ, ਨਤੀਜੇ ਨਹੀਂ ਆਉਂਦੇ, ਉਨੀ ਦੇਰ ਉਹਨਾਂ ਦੇ ਪਹਿਰਿਆਂ ਦੇ ਉੱਤੇ ਰੱਖੇ ਵਾਲੇ ਬੰਦਿਆਂ ਦਾ ਖਰਚਾ। ਇਹਨੂੰ ਨਹੀਂ ਗਣਨਾ। ਚਲੋ ਇਹ ਤੋਂ ਗਾਂਹ ਆ ਜਾਓ। ਸਵਾਲ ਹੈ ਕਿ ਜੇਕਰ ਇਹੀ ਵਰਤਾਰਾ ਹੈ, ਜਿਹੜਾ ਵਰਤਾਰਾ ਜਿਹਦੇ ਹਵਾਲੇ ਨਾਲ ਇਹ ਚੋਣ ਦੁਬਾਰਾ ਇਕੱਠੀ ਕਰਾਉਣਾ ਚਾਹੁੰਦੇ ਨੇ, ਉਹ ਹਵਾਲਾ ਕੀ ਆ? 1952, 1957, 1962, 1967 ਜੀ, ਹੈ ਨਾ। ਇਹ ਉਹ ਸਮਾਂ ਜਦੋਂ ਚੋਣਾਂ ਇਕੱਠੀਆਂ ਹੋਈਆਂ। ਠੀਕ ਹੈ। ਆਜ਼ਾਦੀ ਤੋਂ ਬਾਅਦ ਇਕੱਠੀਆਂ ਹੀ ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਰਹੀਆਂ, ਹੈ ਨਾ। ਉਸ ਸਮੇਂ ਮਤਲਬ ਕਿ ਇਹੋ ਜਿਹਾ ਕੁਛ ਇੰਨੇ ਢੰਗ ਤਰੀਕੇ ਨਹੀਂ ਸੀ, ਚੋਰ ਮੋਰੀਆਂ ਵਾਲੇ ਜੇ ਵੋ, ਹੈ ਨਾ। ਡੰਡੇ ਦੇ ਜ਼ੋਰ ਨਾਲ ਭਾਵਾਂ ਬੂਥ ਕੈਪਚਰ ਹੁੰਦੇ ਹੋਣ, ਪਰ ਹੋਰ ਜੋੜ ਤੋੜ ਨਹੀਂ ਸੀਗੇ, ਮਸ਼ੀਨਾਂ ਰਾਹੀਂ ਕੇ, ਹੈ ਨਾ, ਉਹ ਸਾਰਾ ਖੇਡ। ਸੋ ਪਰ
ਇਹ ਤੋਂ ਬਾਅਦ 1968 ਤੇ 1969 ਦੇ ਵਿੱਚ ਜਾ ਕੇ ਕਈ ਵਿਧਾਨ ਸਭਾ ਭੰਗ ਹੋ ਗਈਆਂ ਜੀ। ਤੇ ਉਦੋਂ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ। ਹੂੰ। ਫਿਰ 1970 ਦੇ ਵਿੱਚ ਲੋਕ ਸਭਾ ਭੰਗ ਹੋ ਗਈ, ਹਾਂਜੀ। ਸਮਾਂ ਤੋਂ ਪਹਿਲਾਂ ਹੀ। ਹੂੰ। ਸੋ ਇਹਦੇ ਨਾਲ ਫਰਕ ਪੈ ਗਿਆ। ਸੋ ਆਹ ਜਿਹੜਾ ਬਖਰੇਵਾ ਖੜਾ ਹੋਇਆ, ਹੂੰ। ਉਸ ਬਖਰੇਵੇਂ ਨੇ ਹੁਣ ਇਸ ਸਥਿਤੀ 'ਚ ਲਿਆ ਕੇ ਖੜਾ ਕਰਤਾ। ਕਿਸੇ ਦੀ ਚੋਣ ਅਜੇ 2 ਸਾਲ ਪਏ ਨੇ, ਕਿਸੇ ਦੀ ਚੋਣ ਹੋਈ ਨੂੰ ਅਜੇ ਸਾਲ ਹੋਇਆ। ਹਾਂਜੀ। ਤੁਸੀਂ ਬਈ ਉਹਨਾਂ ਦੇ ਉੱਤੇ ਡਾਕਾ ਕਿਵੇਂ ਮਾਰ ਲਓਗੇ? ਹਾਂ, ਬਿਲਕੁਲ। ਉਹਨਾਂ ਦਾ ਸੰਵਿਧਾਨਕ ਹੱਕ ਨਹੀਂ। ਹਾਂ, ਬਿਲਕੁਲ ਸੋ ਹੈਗਾ। ਇਹ ਸਾਰੇ ਫਾਰਮੂਲਿਆਂ ਦੇ ਵਿੱਚ ਹਾਂ। ਬੀਜੇਪੀ ਹੁਣ ਇਸ ਨੀਤੀ ਤੇ ਕੰਮ ਕਰ ਰਹੀ ਆ ਜੀ। ਕਿ ਅਸੀਂ ਇਹਦਾ ਲਾਹਾ ਲੈਣਾ। ਠੀਕ ਹੈ। ਲਾਹਾ ਕੱਲਾ ਇਕੱਠਿਆਂ ਚੋਣ ਕਰਾ ਕੇ ਨਹੀਂ ਲਿਆ ਜਾਣਾ। ਹੂੰ। ਚੋਣ ਨਹੀਂ ਵੀ ਹੁੰਦੀ ਤਾਂ ਵੀ ਲਾਹਾ ਲੈਣਾ, ਇਹਨੂੰ ਮੁੱਦਾ ਬਣਾ ਕੇ। ਜੀ, ਅੱਛਾ। ਪ੍ਰਵੀਨ ਜੀ, ਸਿੱਧਾ ਫਾਰਮੂਲਾ ਭਾਜਪਾ ਦਾ ਹੂੰ। ਕਿ ਜੇਕਰ ਇੱਕ ਦੇਸ਼ ਇੱਕ ਚੋਣ ਹੋ ਜਾਂਦੀ ਆ ਹੂੰ। ਤਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਆਪਣੇ ਆਪਣੇ ਸੂਬਿਆਂ 'ਚ ਉਲਝ ਜਾਣਗੀਆਂ। ਹੂੰ। ਅਸੀਂ ਪੂਰੇ ਦੇਸ਼ 'ਚ ਕੰਟਰੋਲ ਕਰਾਂਗੇ। ਜੀ। ਦੂਜਾ ਇਹਦਾ ਪਹਿਲੂ ਹੂੰ। ਕਿ ਹੁਣ ਜੇ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਉਂਦੇ ਨੇ ਹਾਂਜੀ। ਜਾਂ ਅਗਲੇ ਸਰਦ ਰੁੱਤ ਸੈਸ਼ਨ 'ਚ ਬਿੱਲ ਲਿਆਉਂਦੇ ਨੇ, ਹਾਂਜੀ। ਉਹ ਬਿੱਲ ਪਾਸ ਨਹੀਂ ਹੁੰਦਾ, ਹੂੰ। ਪਾਸ ਕਰਾ ਵੀ ਲੈਂਦੇ ਆ ਤਾਂ ਵੀ ਉਹਨੂੰ ਸੂਬੇ ਚੈਲੰਜ ਦੇ ਸਕਦੇ, ਜਿਨ੍ਹਾਂ ਨੂੰ ਤੁਸੀਂ ਭੰਗ ਕਰੋਗੇ ਹੂੰ। ਕੋਰਟ ਕਚਹਿਰੀ ਜਾਇਆ ਜਾ ਸਕਦਾ। ਕਿਉਂਕਿ 2 ਤਰੀਕੇ ਆ ਕਹਿੰਦੇ ਜੀ। ਅੱਛਾ। ਇੱਕ ਤਰੀਕਾ ਤਾਂ ਹੈਗਾ ਕਿ ਇਹ ਸਰਬਸੰਮਤੀ ਨਾਲ ਬਿੱਲ ਲਿਆਉਣ ਤੇ ਉਹਨੂੰ ਪਾਸ ਕਰਾ ਲੈਣ। ਹੂੰ। ਦੂਜਾ ਤਰੀਕਾ ਹੈਗਾ ਜੀ ਕਿ 2/3 ਸੂਬੇ ਜਿਹੜੇ ਹੂੰ। 2/3 ਸੂਬੇ ਸਰਬਸੰਮਤੀ ਕਰਨ ਇਸ ਮੁੱਦੇ ਤੇ ਕਿ ਅਸੀਂ ਸਹਿਮਤ ਆ, ਫਿਰ ਚੋਣ ਇਕੱਠੀ ਹੋ ਸਕਦੀ ਆ, ਠੀਕ ਹੈ। ਜਿਹੜੀ ਸੰਭਾਵਨਾ ਘੱਟ ਨਜ਼ਰ ਆਉਂਦੀ ਆ। ਹੂੰ। ਸੋ ਇਸ ਲਈ ਇਹ ਮੁੱਦਾ ਬਣਾਉਣਗੇ ਜੀ, ਅਸੀਂ ਦੇਸ਼ ਦਾ ਸਮਾਂ ਬਚਾਉਣਾ ਚਾਹੁੰਦੇ ਸੀ, ਅਸੀਂ ਦੇਸ਼ ਦਾ ਪੈਸਾ ਬਚਾਉਣਾ ਚਾਹੁੰਦੇ ਸੀ। ਆਹ ਵਿਰੋਧੀ ਦਲ ਦੀ ਇਕੱਠੀਆਂ ਚੋਣਾਂ ਹੋਣਾ ਦੇਣਾ ਚਾਹੁੰਦੇ। ਆਹ ਦੇਖ ਲਓ ਜੀ, ਇਹ ਦੇਸ਼ ਵਿਰੋਧੀ ਨੇ। ਚੋਣਾਂ ਇਕੱਠੀਆਂ ਨਹੀਂ ਹੁੰਦੀਆਂ ਤਾਂ ਵੀ ਉਹਦਾ ਲਾਹਾ, ਜੇ ਹੋ ਗਈਆਂ ਇਕੱਠੀਆਂ ਤਾਂ ਵੀ ਲਾਹਾ। ਸੋ ਇਸ ਲਈ ਇਹ ਦੇਸ਼ ਦੀ ਜ਼ਰੂਰਤ ਹੈ ਜਾਂ ਨਹੀਂ, ਇਹਦੇ ਤੇ ਨਾ ਕੋਈ ਮੰਥਨ ਆ, ਨਾ ਕੋਈ ਚਰਚਾ, ਨਾ ਕੋਈ ਸਲਾਹ, ਨਾ ਮਸ਼ਵਰਾ ਜੀ। ਪਰ ਇਹ ਭਾਜਪਾ ਦੀ ਜ਼ਰੂਰਤ ਹੈ। ਉਹਦੀ ਕਵਾਇਦ 2015 ਤੋਂ 2019, 2019 ਤੋਂ 2020 ਤੇ 2020 ਤੋਂ ਸਿੱਧੀ 2023 ਕਮੇਟੀ ਦੇ ਰੂਪ ਚ। ਸੋ ਬੀਜੇਪੀ ਦੀ ਜ਼ਰੂਰਤ ਹੈ ਜੀ। ਜੀ ਬਿਲਕੁਲ। ਮੈਂ ਸ਼ਰਮਾ ਜੀ, ਤੁਸੀਂ ਬੜੀ ਤਫਸੀਲ ਦੇ ਨਾਲ, ਬੜੇ ਤੱਥ ਤੇ ਆંકੜਿਆਂ ਦੇ ਨਾਲ ਇਹਦੇ ਸਾਰੇ ਪਹਿਲੂਆਂ ਨੂੰ ਘੋਖਿਆ ਤੇ ਹੁਣ ਇੱਕ